ਨਾਲ-ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਮੁੜ ਕੇ ਸਵਾਗਤ ਹੈ। ਪ੍ਰੋਗਰਾਮ ਸਿਹਤ ਸੰਭਾਲ ਜਿਸ ਦੇ ਵਿੱਚ ਘਰੇਲੂ ਨੁਸਖਿਆਂ ਦੇ ਬਾਰੇ ਜਿਹੜੀ ਗੱਲਬਾਤ ਆਪਾਂ ਕਰਦੇ ਹਾਂ, ਕੋਈ ਇਲਾਜ ਦੇ ਬਾਰੇ ਪੁੱਛਣਾ, ਕੁਝ ਦੱਸਣਾ ਆ, ਉਸ ਦੇ ਬਾਰੇ ਤੁਸੀਂ ਜਿਹੜੀ ਹੈ ਜੀ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਜਿਹੜੀ ਹੈ ਜੀ ਤੁਸੀਂ ਸਾਨੂੰ ਕਾਲ ਜਿਹੜੀ ਆ ਉਹ ਕਰ ਸਕਦੇ ਹੋ। ਅਤੇ ਆਪਣੇ ਕਾਲਰਸ ਉਹਨਾਂ ਦੇ ਨਾਲ ਵਾਰੀ ਵਾਰੀ ਸਿਰ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਨਿਰਮਲ ਕੌਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇੱਕ ਕੁਐਸਚਨ ਆ ਮੇਰਾ, ਜਿੱਦਾਂ ਮੈਂ ਅੰਮ੍ਰਿਤ ਛਕਿਆ ਤਾਂ ਮੇਰੇ ਨਾ ਫੇਸ ਤੇ ਬਾਲ ਬਹੁਤ ਆ। ਪਲੀਜ਼ ਕਿਤੇ ਪਰਸ਼ੋਤਮ ਵੀਰ ਜੀ ਸੁਣਦੇ ਹੋਣ ਤਾਂ ਇਸ ਵਾਸਤੇ ਕੋਈ ਦਵਾਈ ਦੱਸਣ ਜ਼ਰੂਰ ਜੀ। ਤਾਂ ਮੈਂ ਪਹਿਲਾਂ ਲੇਜ਼ਰ ਵੀ ਕਰਾਇਆ ਸੀ, ਪਰ ਫਿਰ ਬਾਅਦ ਦੇ ਵਿੱਚ ਫੇਰ ਹੋ ਜਾਂਦੇ ਆ, ਕਿਉਂਕਿ ਮੈਂ ਹੁਣ ਬਾਰ ਕਢਾਉਣੇ ਨਹੀਂ ਮੰਗਦੀ ਕਿਉਂਕਿ ਅੰਮ੍ਰਿਤ ਛਕਿਆ ਕਰਕੇ। ਤਾਂ ਉਹ ਸੁਣਦੇ ਹੋਣ ਤਾਂ ਮੈਨੂੰ ਜ਼ਰੂਰ ਦੱਸਣ ਕੁਛ ਵੀ ਇਸ ਦਾ ਇਲਾਜ। ਠੀਕ ਹੈ ਜੀ। ਹਾਂਜੀ ਓਕੇ ਜੀ, ਥੈਂਕ ਯੂ। ਹਾਂਜੀ ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਜਿਹੜੇ ਨੇ ਸਾਡੇ ਨਾਲ ਜੀ ਬਲਵਿੰਦਰ ਕੌਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਤੁਹਾਡਾ ਪ੍ਰੋਗਰਾਮ ਚੱਲ ਰਿਹਾ। ਮੈਂ ਪੁੱਛਣਾ ਸੀਗਾ, ਮੈਨੂੰ ਗਠੀਆ ਹੋਇਆ ਮੇਰੇ, ਜਿੱਦਾਂ ਜੋੜ ਜੋ ਸੁੱਜ ਜਾਂਦੇ ਆ। ਜੀ ਜੀ ਠੀਕ ਹੈ। ਮਤਲਬ ਇੰਗਲਿਸ਼ ਥਰਾਈਟਸ ਕਹਿੰਦੇ, ਆਰਥਰਾਈਟਸ, ਠੀਕ ਹੈ, ਕਹਿੰਦੇ ਆ। ਇਸ ਇਲਾਜ ਬਾਰੇ ਮੈਂ ਪਰਸ਼ੋਤਮ ਭਾਜੀ ਦਾ, ਜਗਵੀਰ ਭਾਜੀ ਦਾ ਜਾਂ ਕਿਸੇ ਵੀ ਸਰੋਤਿਆਂ ਕੋਲੋਂ ਮੈਂ ਪੁੱਛਣਾ ਚਾਹੁੰਦੀ ਹਾਂ ਦੇਸੀ ਇਲਾਜ। ਠੀਕ ਹੈ ਜੀ, ਸੁਣਦੇ ਰਹੋ ਜੀ। ਓਕੇ ਜੀ, ਥੈਂਕ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ JS ਹੁੰਦਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਾਲ ਹੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣੇ ਉਹਨਾਂ ਕੋਈ ਭੈਣ ਜੀ ਸੀ, ਉਹਨਾਂ ਨੇ ਕਾਲ ਕੀਤੀ ਸੀ, ਮੈਂ ਉਹ ਦੁਬਾਰਾ ਉਹਨਾਂ ਨੂੰ ਦੱਸ ਦਿੰਦਾ ਆ। ਹਾਂਜੀ ਜੀ ਜੀ। ਕਿ ਜਿਸ ਤਰ੍ਹਾਂ ਕੋਈ ਵੀ ਆਪਣੇ ਦਰਦ, ਜਿਸ ਤਰ੍ਹਾਂ ਆਪਾਂ ਸੱਟ ਲੱਗ ਜਾਂਦੀ ਆ, ਉਹ ਪੁਰਾਣੀ 4-5 ਸਾਲ ਦੀ ਪੁਰਾਣੀ ਸੱਟ ਹੋਵੇ ਤੇ ਜਿਹੜੀ ਉਹ ਆਪਾਂ ਮਹਿਸੂਸ ਕਰਦੇ ਹਾਂ ਤੇ ਉਹ ਬਿਲਕੁਲ ਠੀਕ ਹੋ ਜੂ। ਕਿ ਮੈਨੂੰ ਬੜੇ ਤਕੜੇ ਪਹਿਲਵਾਨ ਨੇ ਮਤਲਬ ਇਹ ਜਿਹੜਾ ਨੁਕਸਾ ਦੱਸਿਆ ਸੀ, ਮੈਂ ਪਿਛਲੀ ਵਾਰੀ ਦੱਸਿਆ, ਲੇਕਿਨ ਕੱਲ ਮੈਂ ਕਾਲ ਕੀਤੀ ਉਹਨੂੰ ਪਤਾ ਨਹੀਂ ਲੱਗਾ। ਵੇਖੋ ਉਸ ਤਰ੍ਹਾਂ ਕਰਨਾ ਕਿ ਜਿਹੜੇ ਆਂਡੇ ਹੁੰਦੇ, ਆਂਡੇ ਲੈ ਲੈਣੇ ਆਪਾਂ, ਪਹਿਲਾਂ ਵੇਖਣਾ ਵੀ ਕਿੰਨੇ ਜਗ੍ਹਾ 'ਚ ਤੁਹਾਡੀ ਉਹ ਸੱਟ ਮਤਲਬ ਤੁਸੀਂ ਮਹਿਸੂਸ ਕਰ ਰਹੇ ਜੀ। ਤੇ ਉਹ ਆਂਡੇ ਜਿਹੜਾ ਉਹਦਾ ਪੀਲਾ ਭਾਗ ਲੈਣਾ, ਚਿੱਟਾ ਨਹੀਂ ਲੈਣਾ। ਪੀਲਾ ਚਿਰਦੀ ਹੋਊਗੀ ਨਾ, ਜੜ੍ਹਾਂ ਤੇ ਪੁੱਟੀ ਜਾਊਗੀ। ਹਾਂ, ਨਾਲ ਮੈਂ ਇੱਕ ਤਰੀਕਾ ਹੁਣ ਦੱਸਾਂਗਾ, ਬਹੁਤ ਸੌਖਾ ਤਰੀਕਾ ਸ਼ੂਗਰ ਦਾ। ਆਪਣੇ ਕੜੀ ਪੱਤੇ ਹੁੰਦੇ ਆ, ਕੜੀ ਪੱਤੇ ਲੈ ਲਓ ਤੇ 250 ml ਪਾਣੀ ਲੈ ਲਓ, ਕੱਚ ਦੀ ਗਲਾਸੀ ਪਾ ਕੇ ਰੱਖ ਕੇ ਤੇ ਉਹ 'ਚ ਕੜੀ ਦੇ ਪੱਤੇ ਦੇ ਉਹਨੂੰ ਕੜੀ ਪੱਤੇ ਲੈ ਕੇ ਭਿਓ ਦਿਓ ਜੀ। ਸਵੇਰ ਨੂੰ ਉੱਠ ਕੇ ਨਿਰਨੇ ਪੇਟ ਉਹ ਜਿਹੜਾ ਪਾਣੀ ਆ ਉਹ ਪੱਤੇ ਸੁੱਟ ਦਿਓ, ਜਿਹੜਾ ਉਹ ਪਾਣੀ ਆ ਉਹ ਪੀ ਲਓ। ਤੇ ਉਹ ਇਹ ਲਗਾਤਾਰ ਕਰਦੇ ਰਹੋ, ਨਾਲ ਆਪਣੀ ਚੈੱਕ ਕਰਦੇ ਰਹੋ ਤੁਹਾਡੀ ਸ਼ੂਗਰ ਘਟਦੀ ਜਾ ਰਹੀ ਹੈ। ਤੇ ਇਹ ਇੱਕ ਬੜਾ ਸੌਖਾ ਔਰ ਸਰਲ ਤਰੀਕਾ, ਤੇ ਇਹਦੇ ਨਾਲ ਤੁਹਾਡੀ ਬਿਲਕੁਲ ਜਿਹੜੀ ਸ਼ੂਗਰ ਹੈ ਉਹ ਖਤਮ ਹੋ ਜੂ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜੁੜੇ ਨੇ ਹਰਜਿੰਦਰ ਕੌਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਟੌਂਸਲ ਹੋਇਆ ਗਾਲ 'ਚ। ਟੌਂਸਲ ਤੇ ਵਿੱਚ ਖੰਡ ਪਾ ਕੇ ਸਵੇਰੇ ਨਿਰਣੇ ਕਾਲਜੇ ਖਾਣ, ਤੇ ਜੇ ਉਹਨਾਂ ਨੂੰ ਅਲਸਰ ਹੈ ਤਾਂ ਫਿਰ ਉਹ ਕੱਚਾ ਕੇਲਾ ਖਾਣ। ਸਵੇਰੇ ਹੁਣ ਵੀ ਖਾ ਸਕਦੇ, ਸਵੇਰੇ ਵੀ ਖਾ ਸਕਦੇ, ਬਿਲਕੁਲ ਕੱਚਾ ਖਾਣ ਚਿੱਤ ਕੇ, ਜੇ ਅਲਸਰ ਹੈ ਤਾਂ। ਤੇ ਜੇ ਜਲਨ ਹੈ ਤਾਂ ਫਿਰ ਦਹੀਂ ਖੰਡ